ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 16 ਸਤੰਬਰ 2016 2 ਅਸੂਨ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਜਾਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ ਅਸੀਂ ਇੱਕ ਸੈਕਸ਼ਨ ਜਦੋਂ ਇੰਟਰਨੈਸ਼ਨਲ ਪੋਲਿਟਿਕਸ ਦਾ ਖਾਸ ਤੌਰ ਤੇ ਡਿਸਕਸ ਕਰਦੇ ਹਾਂ ਜੀ ਤੇ ਮੁੜ ਘਿੜ ਕੇ ਗੱਲ ਸਾਡੇ ਖਿੱਤੇ 'ਚ ਆਉਂਦੀ ਹੈ ਕਿਉਂਕਿ ਡਿਵੈਲਪਮੈਂਟਸ ਇੰਨੀ ਤੇਜ਼ੀ ਨਾਲ ਹੋ ਰਹੀਆਂ ਨੇ। ਭਾਵੇਂ ਇੰਟਰਨੈਸ਼ਨਲੀ ਵੀ ਉਸ ਨੂੰ ਇੱਕ ਡਿਫਰੈਂਟ ਟਵਿਸਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਵੇਂ ਅਸੀਂ ਕਿਹਾ ਸੀ ਕਿ ਪੋਸਟ 9/11 ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਬਣੇ ਨੇ ਔਰ ਖਾਸ ਤੌਰ ਤੇ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੀ ਪਿਛਲੇ 2-3 ਸਾਲ 'ਚ ਜਿਹੜਾ ਕਾਫੀ ਝੁਕਾਅ ਭਾਰਤ ਵੱਲ ਹੋਇਆ। ਭਾਵੇਂ ਇਸ ਨੀਤੀ ਦੀ ਨਹੀਂ ਤਾਂ ਬੁਸ਼ ਐਡਮਿਨਿਸਟ੍ਰੇਸ਼ਨ ਨੇ ਰੱਖੀ ਸੀ ਜਦੋਂ ਇੰਡੋ-US ਨਿਊਕਲੀਅਰ ਡੀਲ ਸਾਈਨ ਕੀਤੀ ਔਰ ਨਿਊਕਲੀਅਰ ਮੁੱਦੇ ਦੇ ਉੱਤੇ ਫਿਰ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਉਸ ਟ੍ਰੀਟੀ ਨੂੰ ਆਧਾਰ ਬਣਾ ਕੇ ਵਨ ਟਾਈਮ ਐਕਸੈਪਸ਼ਨ ਵੀ ਲਈ। ਔਰ ਜਦੋਂ ਤੱਕ ਇਸ ਗੱਲ ਦਾ ਕਿ ਭਾਈ ਕਿਵੇਂ ਭਾਰਤ ਵੱਲ ਅਮਰੀਕਾ ਝੁਕਿਆ ਔਰ ਭਾਰਤ ਨੂੰ ਇੱਕ ਉਹ ਫਰੰਟ ਬਣਾ ਕੇ ਦੂਸਰੇ ਦੇਸ਼ਾਂ ਦੇ ਨਾਲ ਆਸਟ੍ਰੇਲੀਆ, ਸਾਊਥ ਕੋਰੀਆ ਔਰ ਫਿਲੀਪੀਨਸ, ਵੀਅਤਨਾਮ, ਜਾਪਾਨ ਉਸ ਗਰੁੱਪ ਦੇ ਵਿੱਚ ਸ਼ਾਮਲ ਕਰ ਲਿਆ ਭਾਰਤ ਨੂੰ। ਫਿਰ ਚਾਈਨਾ ਨੇ ਵੀ ਆਪਣੇ ਦੰਦ ਦਿਖਾਣੇ ਸ਼ੁਰੂ ਕੀਤੇ ਔਰ ਜਿਹੜਾ ਚਾਈਨਾ ਦਾ ਸਫਲ ਸਕਟਲ ਸੀ ਭਾਰਤ ਨੂੰ ਨਿਊਕਲੀਅਰ ਸਪਲਾਇਰ ਗਰੁੱਪ 'ਚ ਵਾੜਨ ਦੇ ਅਮਰੀਕਾ ਦੇ ਯਤਨ ਦਾ ਉਹ ਉਹਨੇ ਦੱਸ ਦਿੱਤਾ ਕਿ ਚਾਈਨਾ ਜਿਹੜਾ ਹੁਣ ਪੂਰੀ ਤਰ੍ਹਾਂ ਇਸ ਨੂੰ ਜਿਹੜਾ ਹੈ ਉਹ ਚੈਲੰਜ ਕਰੇਗਾ। ਪਿਛਲੇ ਦਿਨਾਂ 'ਚ ਜਿਹੜੀ ਹੈ ਡਿਫੈਂਸ ਪੈਕਟ ਵਰਗਾ ਪੈਕਟ ਜਿੱਥੇ ਭਾਰਤ ਨੇ ਆਪਣੇ ਜਿਹੜੇ ਹਵਾਈ ਬੇਸ ਨੇ ਔਰ ਸਮੁੰਦਰੀ ਬੇਸ ਨੇ ਉਹ ਖੋਲ੍ਹ ਦਿੱਤੇ ਨੇ ਅਮਰੀਕਾ ਦੇ ਲਈ। ਸੋ ਇਸ ਸਾਰੇ ਚੋਂ ਜਿਹੜੀਆਂ ਡਿਵੈਲਪਮੈਂਟਸ ਉਸ ਖਿੱਤੇ 'ਚ ਹੋ ਰਹੀਆਂ ਨੇ, ਚਾਈਨਾ ਨੇ ਜਿੱਥੇ ਲਗਭਗ 370-75 ਫਿਗਰ ਥੋੜ੍ਹੀ ਬਹੁਤ ਵੇਰੀ ਕਰਦੀ ਹੈ ਬਿਲੀਅਨ ਡਾਲਰ ਦਾ ਇਕਨੋਮਿਕਲ ਕੋਰੀਡੋਰ, ਗਵਾਦਰ ਪੋਰਟ ਨੂੰ ਡਿਵੈਲਪ ਕਰਨਾ, ਇਹ ਸਾਰੇ ਇਸ਼ੂ ਜਿਹੜੇ ਨੇ ਇਸ ਦੇ ਉੱਤੇ ਫੋਕਸ ਕੀਤਾ ਹੋਇਆ। ਉੱਥੇ ਚਾਈਨਾ ਭਾਰਤ ਨੂੰ ਔਰ ਅਮਰੀਕਾ ਨੂੰ ਇਹ ਮੈਸੇਜ ਵੀ ਦੇ ਰਿਹਾ ਹੈ ਕਿ ਪਾਕਿਸਤਾਨ ਨੂੰ ਤੁਸੀਂ ਇਕੱਲੇ ਕਾਰੇ ਨਾ ਸਮਝੋ ਜਾਂ ਤੁਸੀਂ ਜੇ ਭਾਰਤ ਦੀ ਪਿੱਠ ਇਸ ਕਦਰ ਠੋਕ ਰਹੇ ਹੋ ਕਿ ਭਾਰਤ ਪਾਕਿਸਤਾਨ ਦੇ ਨਾਲ ਧੱਕਾ ਕਰ ਸਕਣ ਦੀ ਸਮਰੱਥਾ ਰੱਖੇ ਤੇ ਫਿਰ ਅਸੀਂ ਉਸ ਦਾ ਤੁਹਾਨੂੰ ਜਵਾਬ ਦੇਵਾਂਗੇ। ਔਰ ਇਹੀ ਨਹੀਂ ਹੈ ਕਿ ਇਕਨੋਮਿਕਲ ਕੋਰੀਡੋਰ ਜਾਂ ਦੂਸਰੇ ਫੌਜੀ ਲੈਵਲ ਦੇ ਉੱਤੇ ਜਿਹੜਾ ਚਾਈਨਾ ਉਹ ਪਾਕਿਸਤਾਨ ਦੀ ਪਿੱਠ ਤੇ ਹੈ, ਸਗੋਂ ਸਪੇਸ ਦੇ ਹਵਾਲੇ ਨਾਲ ਵੀ ਕਿਉਂਕਿ ਅੱਜ ਕੱਲ ਜੋ ਕੁਝ ਚੱਲ ਰਿਹਾ ਲੜਾਈਆਂ ਜਾਂ ਸਮੁੰਦਰ ਦੇ ਵਿੱਚ ਹੋਣ ਦੀਆਂ ਭਵਿੱਖ ਦੀਆਂ ਨੇ ਜਾਂ ਸਪੇਸ ਦਾ ਸਾਰਾ ਪਾਰਟ ਚੱਲ ਰਿਹਾ ਔਰ ਜ਼ਾਹਰ ਹੈ ਕਿ ਨਾਸਾ ਜਾਂ ਦੂਸਰੇ ਜਿਹੜੇ ਨੇ ਅਮਰੀਕਾ ਦੇ ਜਿਹੜਾ ਉਹ ਪਹਿਲਾਂ ਜਿਹੜਾ ਸਪੇਸ ਦੇ ਵਿੱਚ ਉਸ ਦੀ ਸਰਦਾਰੀ ਰਹੀ ਹੈ ਉਸ ਤੋਂ ਪਹਿਲਾਂ ਜਦੋਂ 70ਵਿਆਂ ਤੋਂ ਪਹਿਲਾਂ ਜਦੋਂ ਤੱਕ ਅਜੇ ਅਮਰੀਕਾ ਨੇ ਨੀਲ ਆਰਮਸਟਰਾਂਗ ਔਰ ਦੂਸਰਿਆਂ ਨੂੰ ਮੂਨ ਦੇ ਉੱਤੇ ਨਹੀਂ ਸੀ ਉਤਾਰਿਆ ਉਦੋਂ ਸੋਵੀਅਤ ਯੂਨੀਅਨ ਦਾ ਜਿਹੜਾ ਸਿੱਕਾ ਉਹ ਜ਼ਿਆਦਾ ਚੱਲਦਾ ਸੀ ਕਿਉਂਕਿ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਯੂਰੀ ਗਾਗਰਿਨ ਨੂੰ ਜਿਹੜਾ ਸੋਵੀਅਤ ਯੂਨੀਅਨ ਨੇ ਭੇਜਿਆ ਸੀ। ਹੁਣ ਜਿਹੜੀ ਖਬਰ ਅੱਜ ਜਿੱਥੇ ਇੱਕ ਪਾਸੇ ਅਸੀਂ ਸਪੇਸ ਦੇ ਵਿੱਚ ਚਾਈਨਾ ਕਿਵੇਂ ਸਟੈਪ ਅਪ ਕਰ ਰਿਹਾ, ਹਾਲਾਂਕਿ ਅਮਰੀਕਾ ਨੇ ਅਗਲੇ ਕੁਝ ਸਾਲਾਂ ਦੇ ਵਿੱਚ ਆਪਣੇ ਨਾਸਾ ਪ੍ਰੋਗਰਾਮ ਬੰਦ ਕਰ ਦੇਣੇ ਨੇ, ਇਹਨਾਂ ਦੇ ਡਿਫਰੈਂਟ ਰੀਜ਼ਨ ਨੇ, ਇਹ ਹੋਰ ਵੀ ਅੱਗੇ ਗਏ ਨੇ ਕਈ ਪਾਸਿਓਂ, ਲੇਕਿਨ ਚਾਈਨਾ ਫੁੱਲ ਫਲੈਜਡ ਹੁਣ ਸਪੇਸ ਦੇ ਵਿੱਚ ਔਰ ਇਹ ਮੈਸੇਜ ਵੀ ਦਿੱਤਾ ਜਾ ਰਿਹਾ ਕਿ ਪਾਕਿਸਤਾਨ ਸਾਡੇ ਨਾਲ ਹੈ। ਜੋ ਵੀ ਡਿਵੈਲਪਮੈਂਟ ਚਾਈਨਾ ਦੀ ਸਪੇਸ 'ਚ ਵੀ ਹੁੰਦੀ ਹੈ ਪਾਕਿਸਤਾਨ ਉਹਦੇ 'ਚ ਵੀ ਭਾਗੀਦਾਰ ਹੋਏਗਾ। ਸੋ ਇੱਕ ਪਾਸੇ ਇਹ ਹੈ ਔਰ ਦੂਸਰਾ ਸੈਕਸ਼ਨ ਫਿਰ ਮੈਂ ਇਸੇ ਸੈਕਸ਼ਨ 'ਚ ਹੀ ਇਹ ਡਿਸਕਸ ਕਰਾਂਗਾ ਕਿ ਕਿਵੇਂ ਪਾਕਿਸਤਾਨ ਨੂੰ ਮਾਰਜਨਲਾਈਜ਼ ਕੀਤਾ ਜਾ ਰਿਹਾ ਹੈ ਔਰ ਜਿਹੜੀ ਇੱਕ ਇਹਨਾਂ ਦੀ ਇੱਕ IHS ਜੇਮਸ ਇੰਟਰਨੈਸ਼ਨਲ ਰਿਵਿਊ ਹੈ ਉਹਨਾਂ ਨੇ ਕਹੂਟਾ ਦੇ ਨੇੜੇ ਪਾਕਿਸਤਾਨ ਦੀ ਇੱਕ ਫੈਸਿਲਿਟੀ ਜਿੱਥੇ ਨਵੇਂ ਤਰੀਕੇ ਨਾਲ ਜਿਹੜਾ ਐਨਰਿਚਡ ਯੂਰੇਨੀਅਮ ਬਣਾਇਆ ਜਾ ਰਿਹਾ ਹੈ ਔਰ ਉੱਥੇ ਨਵੇਂ ਨਿਊਕਲੀਅਰ ਵਾਰਹੈਡ ਬਣਨਗੇ, ਇਸ ਕਿਸਮ ਦੀ ਸਟੋਰੀ ਵੀ ਪਲਾਂਟ ਕੀਤੀ ਹੋਈ ਹੈ। ਔਰ ਫਿਰ ਇੱਕ ਇੰਡੀਅਨ ਡੈਲੀਗੇਸ਼ਨ MPs ਦਾ ਜਿਹੜਾ ਅਮਰੀਕਾ 'ਚ ਆਇਆ ਉਹਨਾਂ ਨੂੰ ਅਮਰੀਕਾ 'ਚ ਹੋਰ ਕੁਝ ਨਹੀਂ ਸੁਝਿਆ
ਜਾ ਕੇ ਉਹਨਾਂ ਦੀ ਰਿਪੋਰਟ ਹੈ ਜੀ ਕਿ ਅਮਰੀਕਾ ਦੇ ਵਿੱਚ ਐਂਟਾਈ ਪਾਕਿਸਤਾਨ ਸੈਂਟੀਮੈਂਟ ਬਹੁਤ ਜ਼ਿਆਦਾ ਹੈ। ਪਰ ਮੈਂ ਪਹਿਲਾਂ ਜਿਹੜਾ ਚਾਈਨਾ ਦਾ ਜਿਹੜਾ ਇਸ ਵੱਲ ਵੱਧਦਾ ਕਦਮ ਹੈ ਉਸ ਦੀ ਗੱਲ ਕਰਾਂਗੇ ਜੀ। ਔਰ ਇਹਦੀ ਖਬਰ ਦੀ ਹੈਡਲਾਈਨ ਹੀ ਇਹ ਹੈ, ਔਰ ਇਹ ਜਦੋਂ ਚਾਈਨਾ ਇਸ ਕਿਸਮ ਦੀ ਪੇਸ਼ਕਦਮੀ ਕਰਦਾ ਹੈ ਜਿੱਥੇ ਪਾਕਿਸਤਾਨ ਨੂੰ ਨਾਲ ਰੱਖਦਾ ਤਾਂ ਇੰਡੀਆ ਨੂੰ ਇੱਕਦਮ ਬਹੁਤ ਤਕਲੀਫ ਵੀ ਹੁੰਦੀ ਹੈ। ਪਾਕਿਸਤਾਨ among invitees to watch China's manned space flight launch, ਕਿ ਚਾਈਨਾ ਆਪਣਾ ਸਪੇਸ ਫਲਾਈਟ ਲਾਂਚ ਕਰ ਰਿਹਾ ਔਰ ਉਹਦੇ ਵਿੱਚ ਜਿਹੜੇ ਇਨਵਾਈਟੀਜ਼ ਨੇ ਉਹਨਾਂ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਮੈਂਬਰ ਔਰ ਜਰਮਨੀ, ਫਰਾਂਸ, ਇਟਲੀ, ਰਸ਼ੀਆ ਉਹਦੇ ਨਾਲ ਪਾਕਿਸਤਾਨ ਨੂੰ ਵੀ ਇਨਵਾਈਟ ਕੀਤੇ। China has invited scientists from Pakistan, Germany, France, Italy, Russia and European Union to watch the launch of its next month's manned space flight to send 2 astronauts to join a space lab which has been put into orbit, a media report said. ਜਿਹੜੀ space lab ਹੈ ਉਹ ਆਲਰੇਡੀ ਮੀਡੀਆ ਦੇ ਵਿੱਚ ਜਿਹੜੀ ਹੈ ਮੀਡੀਆ ਰਿਪੋਰਟ ਨੇ ਕਿਹਾ ਵੀ ਉਹ ਸਪੇਸ ਦੇ ਵਿੱਚ ਪੁੱਟ ਕੀਤੀ ਹੋਈ ਹੈ ਸਪੇਸ ਲੈਬ ਜੀ। The scientists were invited to watch the launch of Shenzhou 11 capsule from Inner Mongolia next month, Hong Kong based South China Morning Post reported. ਹਾਂਗਕਾਂਗ ਵੀ ਚਾਈਨਾ ਦਾ ਹਿੱਸਾ ਹੈ, ਸੋ ਉਹਨਾਂ ਦੀ ਅਖਬਾਰ ਹੈ ਮੇਜਰ ਸਾਊਥ ਚਾਈਨਾ ਮਾਰਨਿੰਗ ਪੋਸਟ। ਉਹਨਾਂ ਨੇ ਕਿਹਾ ਵੀ ਅਗਲੇ ਮਹੀਨੇ ਅਸੀਂ ਜਿਹੜਾ ਉਹਨਾਂ ਨੇ ਆਪਣਾ ਨਾਂ ਰੱਖਿਆ ਉਸ ਦਾ ਕੈਪਸੂਲ ਦਾ ਉਹ ਸ਼ੈਨਜ਼ੂ 11 ਉਹ ਲਾਂਚ ਹੋਏਗਾ। The capsule will be propelled by a long March 2F rocket similar to the one which put the experimental space lab Tiangong 2 into orbit last night without a hitch. So already China ਨੇ ਸਪੇਸ ਦੇ ਵਿੱਚ ਹੁਣ ਉਹਨਾਂ ਦੇ ਕੋਲ ਕਿੰਨੀ ਐਕਸਪਰਟੀਜ਼ ਹੈ ਉਹਦਾ ਪਹਿਲਾ ਮੁਜ਼ਾਹਰਾ ਉਹਨਾਂ ਨੇ ਕੀਤਾ ਹੈ ਕਿ ਪਿਛਲੀ ਰਾਤ ਜਿਹੜੀ ਬੀਤੀ ਰਾਤ ਹੈ ਉਹਨਾਂ ਨੇ ਟਿਆਂਗਕੋਂਗ 2 ਜਿਹੜਾ ਹੈ ਉਹ ਆਰਬਿਟ ਦੇ ਵਿੱਚ ਸੁੱਟਿਆ ਔਰ ਇਹ ਜਿਹੜਾ ਇਸ ਨੂੰ ਜਿਹੜਾ ਲੌਂਗ ਮਾਰਚ 2F ਰਾਕਟ ਦੇ ਨਾਲ ਪ੍ਰੋਪੈਲਡ ਕਰਕੇ ਜਿਹੜਾ ਇਹਨੂੰ ਸਪੇਸ ਦੇ ਵਿੱਚ ਲਿਆਂਦਾ ਗਿਆ ਔਰ ਕੋਈ ਰੁਕਾਵਟ ਨਹੀਂ ਹੋਈ। ਦਾ Tianong 2 launch was telecast live on state TV ਔਰ ਉਹਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਸਾਰੇ ਦੇਖਣ ਕਿ ਵੀ ਚਾਈਨਾ ਦੀ ਕੀ ਪ੍ਰੋਗਰੈਸ ਹੈ। China has been helping Pakistan's space program. ਚਾਈਨਾ ਪਹਿਲਾਂ ਹੀ ਪਾਕਿਸਤਾਨ ਦੇ ਸਪੇਸ ਪ੍ਰੋਗਰਾਮ 'ਚ ਹੈਲਪ ਕਰ ਰਿਹਾ ਹੈ। It has launched Pakistan's communication satellite PakSat 1R in 2011. 2011 ਦੇ ਵਿੱਚ ਜਿਹੜਾ ਉਹਨਾਂ ਨੇ ਨਾਂ ਕਿਹਾ ਪਾਕਿਸਤਾਨ ਦਾ ਕਮਿਊਨੀਕੇਸ਼ਨ ਸੈਟੇਲਾਈਟ ਜਿਹੜਾ ਹੈ ਉਹ ਚਾਈਨਾ ਨੇ ਲਾਂਚ ਕੀਤਾ ਸੀ ਕਿਉਂਕਿ ਜਿਹੜੇ ਭਾਰਤ ਦੇ ਵੀ ਜਿਹਨੂੰ ਹਾਲਾਂ ਉਹ ਕਲੇਮ ਕਰਨਗੇ ਜੀ ਸਾਡੇ ਇੰਡੀਪੈਂਡੈਂਟ ਸੈਟੇਲਾਈਟ ਨੇ ਜਾਂ ਦੂਜੇ ਉਹ ਸਾਰੇ ਵਿਦ ਦਾ ਰਸ਼ੀਅਨ ਹੈਲਪ ਰਹੇ ਨੇ ਔਰ ਕਈ ਵਾਰੀ ਸ਼ੁਰੂ ਜਦੋਂ ਹੋਏ ਤਾਂ ਈਵਨ ਰਸ਼ੀਅਨ ਸਾਈਟਸ ਤੋਂ ਹੀ ਲਾਂਚ ਕੀਤੇ ਗਏ ਸੀ। ਹੁਣ ਬੇਸ਼ੱਕ ਭਾਰਤ ਦੇ ਵਿੱਚੋਂ ਸੈਟੇਲਾਈਟ ਲਾਂਚ ਕੀਤੀ ਜਾਂਦੀ ਹੈ ਲੇਕਿਨ ਜਿਹੜੀ ਸਾਰੀ ਟੈਕਨੋਲੋਜੀ ਔਰ ਸਾਇੰਟਿਸਟ ਹੁੰਦੇ ਨੇ ਉਹ ਰਸ਼ੀਅਨ ਹੀ ਹੁੰਦੇ ਨੇ ਔਰ ਕ੍ਰੈਡਿਟ ਜਿਹੜਾ ਉਹ ਇੰਡੀਅਨ ਸਾਇੰਟਿਸਟ ਲੈਂਦੇ ਨੇ। ਸੋ ਚਾਈਨਾ ਨੇ ਆਲਰੇਡੀ ਇਸ ਦੇ ਉੱਤੇ ਪਾਕਿਸਤਾਨ ਨੂੰ ਵੀ ਨਾਲ ਲਾ ਲਿਆ ਔਰ ਇਹ ਮੈਸੇਜ ਫਿਰ ਚਾਈਨਾ ਨੇ ਦਿੱਤਾ ਹੈ। ਰੀਸੈਂਟ ਰਿਪੋਰਟਸ ਫਰਮ ਇਸਲਾਮਾਬਾਦ ਸੈਡ the two countries had signed an agreement to launch a remote sensing satellite in 2018 to monitor the $46 billion China-Pakistan economic corridor. ਹੁਣ ਇਹ ਜਿਹੜਾ 46 ਬਿਲੀਅਨ ਹੈ ਐਕਸਕਲੂਸਿਵ ਸਿਰਫ ਕੈਰੀਡੋਰ ਦੀ ਫਿਗਰ ਜਿਹੜੀ ਹੈ ਕੋਟ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਜੀ ਅਸੀਂ ਸਿਰਫ ਇਸ ਕੋਰੀਡੋਰ ਦੇ ਉੱਤੇ ਕਿਉਂਕਿ ਇੰਡੀਆ ਇਹਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਗਿਲਗਿਤ ਦੇ ਵਿੱਚ ਜਿਹੜੀ ਗੜਬੜ ਕਰਵਾਈ ਹੈ ਉਹਦਾ ਮਤਲਬ ਵੀ ਜਿਹੜਾ ਇਹਨੂੰ ਡਿਸਟਰਬ ਕਰਨਾ ਹੈ ਔਰ ਜੋ ਬਲੋਚਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਨੇ ਈਵਨ ਉਹਦੇ ਬੁਖਤੀ ਦਾ ਮੁੰਡਾ ਜਿਹੜਾ ਕਿ ਸਵਿਟਜ਼ਰਲੈਂਡ 'ਚ ਰਹਿ ਰਿਹਾ ਅੱਜ ਮੈਂ ਕਿਤੇ ਦੇਖ ਰਿਹਾ ਸੀ ਖਬਰ ਕਿ ਉਹਨੂੰ ਉਹ ਇੰਡੀਅਨ ਸਿਟੀਜ਼ਨਸ਼ਿਪ ਦੇਣਾ ਚਾਹੁੰਦੇ ਨੇ ਜਾਂ ਦੇਣਗੇ ਹਾਲਾਂਕਿ ਮੈਨੂੰ ਲੱਗਦਾ ਵੀ ਪਹਿਲਾਂ ਹੀ ਉਹ ਇੰਡੀਅਨ ਪਾਸਪੋਰਟ ਤੇ ਟਰੈਵਲ ਕਰਦਾ ਹੋਏਗਾ ਕਿਉਂਕਿ ਪਾਕਿਸਤਾਨ ਤੋਂ ਉਹ ਭਗੌੜਾ ਹੈ ਤੇ ਬਾਹਰਲੇ ਮੁਲਕਾਂ 'ਚ ਤੁਹਾਨੂੰ ਉਹ ਰਹਿਣ ਲਈ ਤਾਂ ਭਾਵੇਂ ਉਹ ਦੇ ਦੇਣ ਲੇਕਿਨ ਟਰੈਵਲ ਡਾਕੂਮੈਂਟ ਜਿਹੜਾ ਹੈ ਉਹਦੇ ਕੋਲ ਇੰਡੀਅਨ ਪਾਸਪੋਰਟ ਹੀ ਹੋਏਗਾ। ਸੋ ਚਾਈਨਾ ਨੇ ਇਹ ਮੈਸੇਜ ਦਿੱਤਾ ਹੈ ਕਿ ਭਾਈ ਅਸੀਂ 2018 ਤੱਕ ਦਾ ਮਤਲਬ ਅਗਲੇ 16 ਅੱਧ ਤੋਂ ਜ਼ਿਆਦਾ ਚਲਾ ਗਿਆ ਅਗਲੇ 1.5 ਸਾਲ ਦੇ ਵਿੱਚ ਉਹ ਜਿਹੜਾ ਇਹਨਾਂ ਦਾ ਲਾਂਚ ਹੋਏਗੀ ਸੈਟੇਲਾਈਟ ਉਹ ਸਿਰਫ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਸ ਦੇ ਉੱਤੇ ਉਹ ਅੱਖ ਰੱਖੇਗੀ ਔਰ ਇਸ ਦੇ ਇਲਾਵਾ ਉਹਨਾਂ ਨੇ ਅੱਗੋਂ ਕਿਹਾ the 2 astronauts will spend 30 days in orbit on the lab twice as long as the last crew on Tiangong 1 and conduct over 40 studies. ਇਹ ਜਿਹੜਾ ਚਾਈਨਾ ਨੇ ਲਾਂਚ ਕੀਤਾ ਹੈ 2 ਐਸਟਰੋਨੌਟ ਜਿਹੜੇ ਨੇ ਉਹ 30 ਦਿਨ ਆਰਬਿਟ ਦੇ ਵਿੱਚ ਰਹਿਣਗੇ
ਲੈਬੋਰਟਰੀ ਦੇ ਵਿੱਚ ਔਰ 40 ਦੇ ਕਰੀਬ ਉਹ ਸਟੱਡੀ ਕਰਨਗੇ ਡਿਫਰੈਂਟ ਮੁੱਦਿਆਂ ਤੇ। ਦਾ ਐਕਸਪੈਰੀਮੈਂਟਲ ਸਪੇਸ ਲੈਬ ਵਾਸ ਪਾਰਟ ਆਫ ਐਫਰਟਸ ਬਾਈ ਚਾਈਨਾ to build its manned space station by 2022, the time when US-led International Space Station is expected to go out of service. So ਜਿਹੜਾ ਇਹਨਾਂ ਦਾ International Space Station ਹੈ out of service ਹੋਏਗਾ. So China ਨੇ also analysts said that the heavy rocket being used to lift large payloads like the Space Lab also demonstrates China's growing prowess in missile and rocket technology. ਸੋ ਚਾਈਨਾ ਨੇ ਮੈਸੇਜ ਦਿੱਤਾ ਹੈ ਇਸ ਸਾਰੇ ਦੇ ਨਾਲ ਕਿ ਭਾਈ ਅਸੀਂ ਮਿਸਲ ਔਰ ਰਾਕਟ ਟੈਕਨੋਲੋਜੀ 'ਚ ਵੀ ਤੁਹਾਡੇ ਤੋਂ ਪਿੱਛੇ ਨਹੀਂ ਹੈ। ਸੋ ਲੰਬੀ ਚੌੜੀ ਹੈ ਖਬਰ, ਪਰ ਮੈਂ ਇਹੀ ਦੱਸਣਾ ਚਾਹੁੰਦਾ ਕਿ ਵੀ ਇਸ ਸਾਰੇ 'ਚ ਭਾਵੇਂ ਚਾਈਨਾ ਇੰਡੀਪੈਂਡੈਂਟਲੀ ਆਪਣੇ ਆਪ ਨੂੰ ਅਮਰੀਕਾ ਦਾ ਕੰਪੀਟੀਟਰ ਸਮਝਦਾ ਹੈ ਔਰ ਉਹਨਾਂ ਨੂੰ ਉਹ ਗਰਾਊਂਡ ਦੇ ਉੱਤੇ, ਸਮੁੰਦਰ ਦੇ ਵਿੱਚ ਔਰ ਹੁਣ ਸਪੇਸ ਦੇ ਵਿੱਚ ਵੀ ਮਾਤ ਦੇਣਾ ਚਾਹੁੰਦਾ ਹੈ, ਪਰ ਪਾਕਿਸਤਾਨ ਨੂੰ ਸਪੈਸ਼ਲ ਇਨਵੀਟੇਸ਼ਨ ਇਕਨੋਮਿਕਲ ਕੋਰੀਡੋਰ ਨੂੰ ਜਿਹੜਾ ਮੋਨੀਟਰ ਕਰਨ ਲਈ 2018 'ਚ ਸਪੈਸ਼ਲ ਲਾਂਚ ਆਫ ਸੈਟੇਲਾਈਟ ਔਰ ਦੂਸਰੇ ਪ੍ਰੋਗਰਾਮਸ ਦੇ ਵਿੱਚ ਉਹਨਾਂ ਦੀ ਮਦਦ, ਚਾਈਨਾ ਇਹ ਮੈਸੇਜ ਦੇ ਰਿਹਾ ਭਾਰਤ ਨੂੰ ਔਰ ਅਮਰੀਕਾ ਨੂੰ ਕਿ ਅਸੀਂ ਪਾਕਿਸਤਾਨ ਦੇ ਨਾਲ ਖਲੋਤੇ ਹਾਂ। ਔਰ ਜਿਹੜਾ ਦੂਸਰੇ ਪਾਸੇ ਜੇ ਹੁਣ ਅਮਰੀਕਾ ਜਾਂ ਭਾਰਤ ਨੇ, ਜਿਵੇਂ ਇੱਕ ਪਾਸੇ ਇੰਡੀਆ ਨੇ ਬਲੋਚਿਸਤਾਨ ਇਸ਼ੂ ਲਿਆ ਕੇ ਯੂਨਾਈਟਿਡ ਨੇਸ਼ਨਸ ਦੀ ਉਹਨਾਂ ਦੀ ਹਿਊਮਨ ਰਾਈਟ ਕਾਉਂਸਲ ਦੇ ਵਿੱਚ, ਔਰ ਪੂਰਾ ਮੀਡੀਆ ਉਹਦੇ 'ਚ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਦੋਂ ਬਲੋਚਾਂ ਦੇ ਉੱਤੇ ਕੋਈ ਆਰਟੀਕਲ ਨਾ ਹੋਏ। ਔਰ ਹੁਣ ਈਵਨ ਇਹ ਦੱਸਣ ਦੇ ਲਈ ਕਿ ਵੀ ਪਾਕਿਸਤਾਨ ਕਿਵੇਂ ਦੁਨੀਆ ਦੀ ਪੀਸ ਨੂੰ ਜਾਂ ਨਿਊਕਲੀਅਰ ਪ੍ਰੋਗਰਾਮ ਨੂੰ ਰਨ ਕਰ ਰਿਹਾ ਹੈ, ਅਮਰੀਕਾ ਦੀ ਇੱਕ ਪ੍ਰੋਮੀਨੈਂਟ IHS ਜੇਨਸ ਇੰਟਰਨੈਸ਼ਨਲ ਰਿਵਿਊ ਵੀਕਲੀ ਨੇ ਇਹ ਕਿਹਾ ਕਿ ਵੀ ਪਾਕਿਸਤਾਨ ਕੋਲ ਕੋਰੀਆ, ਨਾਰਥ ਕੋਰੀਆ ਔਰ ਇੰਡੀਆ ਨਾਲੋਂ ਜ਼ਿਆਦਾ ਨਿਊਕਲੀਅਰ ਵਾਰਹੈਡ ਨੇ ਔਰ ਉਹ ਬੜੀ ਤੇਜ਼ੀ ਨਾਲ ਆਪਣਾ ਨਿਊਕਲੀਅਰ ਆਰਸੈਨਲ ਹੋਰ ਵੀ ਵਧਾ ਰਿਹਾ ਹੈ। ਔਰ ਇਸ ਖਬਰ ਦੀ ਹੈਡਲਾਈਨ ਹੈ ਪਾਕਿਸਤਾਨ ਮੇ ਬੀ ਬਿਲਡਿੰਗ ਨਿਊ ਨਿਊਕਲੀਅਰ ਸਾਈਟ ਵੈਸਟਰਨ ਐਨਾਲਿਸਟ। ਹੁਣ ਇੱਕ ਜੇਨਸ ਵੀਕਲੀ ਨੂੰ ਆਧਾਰ ਬਣਾ ਕੇ ਸਾਰੇ ਵੈਸਟਰਨ ਇਹਨਾਂ ਦਾ ਪਲਾਂਟਿੰਗ ਤਰੀਕਾ ਹੁੰਦਾ। ਜੇ ਤੁਸੀਂ ਇਸ ਕਿਸਮ ਦੀਆਂ ਵੇਗ ਜਿਹੜੀਆਂ ਨੇ ਹੈਡਲਾਈਨਸ ਜਾਂ ਸੋਰਸ ਦੇਖਦੇ ਹੋ, ਅਨਨੋਨ ਸੋਰਸਿਸ ਜਾਂ ਸੋਰਸਿਸ ਵਿਚ ਡਿਡਨਟ ਵਾਂਟ ਟੂ ਬੀ ਡਿਸਕਲੋਜ਼ਡ, ਉਹਦਾ ਮਤਲਬ ਹੁੰਦਾ ਹੈ ਵੀ ਇਹ ਸਾਰੀਆਂ ਪਲਾਂਟਡ ਸਟੋਰੀਜ਼ ਨੇ। ਇਸਲਾਮਾਬਾਦ ਦੀ ਡੇਟਲਾਈਨ ਨਾਲ ਪਾਕਿਸਤਾਨ ਐਸਟੀਮੇਟਡ ਟੂ ਹੈਵ ਦਾ ਵਰਲਡਸ ਫਾਸਟੈਸਟ ਗਰੋਇੰਗ nuclear stockpile could be building a new uranium enriched complex according to commercial satellite imagery analyzed by western defense experts। ਕਿਹੜੇ ਵੈਸਟਰਨ ਡਿਫੈਂਸ ਐਕਸਪਰਟ ਨੇ? ਪਰ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਜਿਹੜੀ ਇਮੇਜ ਲਏ ਨੇ ਉਹਦੇ ਨਾਲ ਅਸੀਂ ਇਹ ਦੇਖਿਆ ਕਿ ਨਵਾਂ ਪਾਕਿਸਤਾਨ ਯੂਰੇਨੀਅਮ ਐਨਰਿਚਮੈਂਟ ਕੰਪਲੈਕਸ ਬਣਾ ਰਿਹਾ। The construction of a new site based in the town of Kahuta, some 30 kilometers east of Islamabad, provides fresh evidence of how Pakistan is seeking to boost its atomic arsenal, a goal that is inconsistent with the principles of nuclear suppliers group the country is seeking to join, said the analyst। ਹੁਣ ਕਿਉਂਕਿ ਕਿਕ ਕੀਤਾ ਇੰਡੀਆ ਨੂੰ ਉੱਥੇ ਵੜਨ ਨਹੀਂ ਦਿੱਤਾ ਨਿਊਕਲੀਅਰ ਸਪਲਾਇਰ ਗਰੁੱਪ 'ਚ, ਪਾਕਿਸਤਾਨ ਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਆ ਉਹ ਲੌਬੀ ਸ਼ੁਰੂ ਕੀਤੀ ਹੈ ਕਿ ਭਾਈ ਅਸੀਂ ਨਿਊਕਲੀਅਰ ਸਪਲਾਇਰ ਗਰੁੱਪ ਦਾ ਮੈਂਬਰ ਕਿਉਂ ਨਹੀਂ ਬਣ ਸਕਦੇ ਔਰ ਅਸੀਂ ਬਣਨਾ ਚਾਹੁੰਦੇ। ਹੁਣ ਉਹਨੂੰ ਥਵਾਟ ਕਰਨ ਦੇ ਲਈ ਪਹਿਲਾਂ ਹੀ ਇਹਨਾਂ ਨੇ ਇਹ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਕਿ ਜੀ ਉਹ ਤਾਂ ਇੱਕ ਨਵਾਂ ਕੰਪਲੈਕਸ ਬਣਾ ਰਿਹਾ ਹੈ, ਨਵੇਂ ਦੂਸਰਾ ਹੋ ਰਿਹਾ। ਹੁਣ ਪਹਿਲੀ ਗੱਲ, ਜਦੋਂ ਅਮਰੀਕਾ ਨੇ ਭਾਰਤ ਦੇ ਨਾਲ ਨਿਊਕਲੀਅਰ ਡੀਲ ਸਾਈਨ ਕੀਤੀ, ਕੀ ਇਹਨਾਂ ਨੇ ਇਨਸਿਸਟ ਕੀਤਾ ਕਿ ਭਾਰਤ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕਰੇ? ਕੀ ਇਹਨਾਂ ਨੇ ਇਨਸਿਸਟ ਕੀਤਾ ਕਿ ਵੀ ਭਾਰਤ ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ ਦਸਤਖਤ ਕਰੇ? ਜੇ ਭਾਰਤ ਨੇ ਕੀਤੇ ਹੁੰਦੇ, ਪਾਕਿਸਤਾਨ ਦੀ ਪੋਜੀਸ਼ਨ ਕੰਸਿਸਟੈਂਟ ਔਰ ਹਮੇਸ਼ਾ, ਕਿਉਂਕਿ ਨਿਊਕਲੀਅਰ ਮੁੱਦੇ ਤੇ ਸਾਡਾ ਪਹਿਲੇ ਦਿਨ ਤੋਂ ਹੀ ਜਿਹੜਾ ਉਹ ਧਿਆਨ ਰਿਹਾ 90s ਤੋਂ ਹੀ, ਇਸ ਬਾਰੇ ਅਸੀਂ ਲਿਖਿਆ ਹੈ ਐਕਸਟੈਂਸਿਵ ਤੇ ਲੌਬੀ ਵੀ ਕੀਤੀ ਹੈ, ਕਿਉਂਕਿ ਸਾਡੇ ਲਈ ਇਹ ਬੜਾ ਅਹਿਮ ਹੈ। ਸਾਡੀ ਸਿਵਲਾਈਜੇਸ਼ਨ, ਸਾਡਾ ਪੰਜਾਬ ਦੋਨੋਂ ਪਾਸਿਓਂ ਹੀ ਜਿਹੜਾ ਇਹਨਾਂ ਦੋ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਇਹਨਾਂ ਦੇ ਵਿਚਕਾਰ ਆਉਂਦਾ। ਇਸ ਲਈ ਅਸੀਂ ਇਹ ਸਮਝਦੇ ਹਾਂ ਕਿ ਜੇ ਭਾਰਤ ਨੂੰ ਖੁੱਲ੍ਹ ਦਿੱਤੀ ਗਈ ਹੈ ਤੇ ਫਿਰ ਜ਼ਾਹਰ ਹੈ ਪਾਕਿਸਤਾਨ ਇੱਕ ਛੋਟਾ ਦੇਸ਼ ਹੋਣ ਦੇ ਨਾਤੇ, ਔਰ ਜਦੋਂ ਭਾਰਤ ਦੇ ਪੋਲੀਟੀਸ਼ੀਅਨ ਔਰ ਉਹਨਾਂ ਦੇ ਰਿਟਾਇਰਡ ਜਨਰਲ ਔਰ ਉਹਨਾਂ ਦੇ ਥਿੰਕ ਟੈਂਕ ਕਹਿ ਰਹੇ ਨੇ ਕਿ ਜੀ ਪਾਕਿਸਤਾਨ ਨੂੰ ਅਸੀਂ 4 ਟੁਕੜਿਆਂ 'ਚ ਵੰਡ ਦਿਆਂਗੇ, ਪਹਿਲਾਂ ਹੀ 2 'ਚ ਵੰਡਿਆ ਸੀ 1971 'ਚ, ਔਰ ਫਿਰ ਜੇ ਪਾਕਿਸਤਾਨ ਦੇ ਕੋਲ ਐਜ਼ ਏ ਡੈਟਰੈਂਟ ਨਿਊਕਲੀਅਰ ਤੋਂ ਬਿਨਾਂ ਕੁਝ ਬਚਦਾ ਨਹੀਂ ਹੈ। ਔਰ ਇਹ ਗੱਲ ਕੋਈ ਇੱਕ ਗੱਲ ਤੱਕ ਮਹਦੂਦ ਨਹੀਂ ਹੈ। ਜਦੋਂ ਪਾਕਿਸਤਾਨ ਨੇ ਨਿਊਕਲੀਅਰ ਟੈਸਟ ਕੀਤੇ, ਜਾਪਾਨ ਨੇ ਦੋਨੋਂ ਪਾਸਿਓਂ ਏਡ ਬੰਦ ਕਰ ਦਿੱਤੀ ਸੀ ਇੰਡੀਆ ਪਾਕਿਸਤਾਨ ਦੀ, ਔਰ ਉਦੋਂ ਜਾਪਾਨ ਦਾ ਸ਼ਾਇਦ ਫੋਰਨ ਮਿਨਿਸਟਰ ਗਿਆ ਪਾਕਿਸਤਾਨ ਤੇ ਗੌਰ ਅਯੂਬ
ਅਯੂਬ ਖਾਨ ਦਾ ਲੜਕਾ ਉੱਥੇ ਫੋਰਨ ਮਿਨਿਸਟਰ ਹੁੰਦਾ ਸੀ, ਉਹਨੂੰ ਕਿਹਾ ਜਾਪਾਨ ਵਾਲੇ ਨੇ ਕਿ ਜੀ ਇਹ ਤੁਸੀਂ ਬੰਦ ਕਰੋ, ਇਹ ਤੁਸੀਂ ਕੀ ਕੀਤਾ ਜਾਂ ਦੂਜਾ। ਉਹਨੂੰ ਪੁੱਛਿਆ ਕਿ ਜੇ ਤੁਹਾਡੇ ਕੋਲ ਐਟਮ ਬੰਬ ਹੁੰਦਾ 1945 ਚ ਤੇ ਅਮਰੀਕਾ ਤੁਹਾਡੇ ਤੇ ਅਟੈਕ ਕਰਦਾ ਜੀ ਜੀ, ਉਹ ਚੁੱਪ ਹੋ ਗਿਆ, ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਪਾਰਟ ਜਿਹੜਾ ਹੈ ਪਾਕਿਸਤਾਨ ਨੂੰ ਮੋਰਲ ਹਾਈ ਗਰਾਊਂਡ ਤੇ ਰੱਖਦਾ ਹੈ ਕਿ ਬਈ ਭਾਰਤ ਤੋਂ ਸਾਈਨ ਕਰਵਾਓ, ਪਰ ਹੁਣ ਇਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਹੈ। The analysis was conducted by IHS Jain Intelligence Review using satellite images taken by Airbus Defence and Space on September 28, 2015 and then again on April 18, 2016. ਜਦੋਂ ਬੜੀਆਂ ਫਿਕਸ ਡੇਟਾਂ ਦਿੰਦੇ ਨੇ then they try to tell ਕਿ ਜੀ ਅਸੀਂ ਬਿਲਕੁਲ ਕਰੈਕਟ ਸਾਡੀ ਇਨਫੋਰਮੇਸ਼ਨ ਹੈ। Pakistan, which conducted its first nuclear test in 1998, is believed to have around 120 nuclear weapons, more than India, Israel and North Korea. A 2015 report written by scholars at Carnegie Endowment for International Peace and the Stimson Center said Pakistan could increase its stockpile by 20 warheads a year and have the world's third largest in a decade. ਕਿ ਵੀ ਉਹ 20 ਨਿਊਕਲੀਅਰ ਵਾਰਹੈਡ ਹੋਰ ਐਂਟਰ ਕਰ ਸਕਦਾ ਹੈ। ਔਰ ਇਹ ਜਿਹੜਾ ਉਹਨਾਂ ਨੇ ਕੰਪਲੈਕਸ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਇਹਦਾ ਏਰੀਆ ਜਿਹੜਾ 1.2 ਹੈਕਟੇਅਰਸ ਹੈ ਔਰ ਦਿਸ ਬਾਕੀ ਇਸ ਕਿਸਮ ਦੀ ਡੀਟੇਲ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਸਟੋਰੀਜ਼ ਇਸ ਕਿਸਮ ਦੀਆਂ ਪਲਾਂਟ ਕੀਤੀਆਂ ਜਾਂਦੀਆਂ ਨੇ, ਇਹ ਜਦੋਂ ਵੀ ਇਹਨਾਂ ਨੇ ਫਿਰ ਕੋਈ ਵੇਵ ਉਸ ਕਿਸਮ ਦੀ ਪਹਿਲਾਂ ਬਣਾਉਂਦੇ ਨੇ ਫਿਰ ਐਕਸ਼ਨ ਲੈਣ ਦੇ ਲਈ ਕਰਦੇ ਨੇ। ਔਰ ਇਹੀ ਹਾਲ ਜਿਵੇਂ ਭਾਰਤ ਦਾ ਇੱਕ MPs ਦਾ ਡੈਲੀਗੇਸ਼ਨ ਜਿਸ ਦੇ ਵਿੱਚ ਇਹਨਾਂ ਦੇ ਡਿਫਰੈਂਟ ਪਾਰਟੀਜ਼ ਦੇ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਜਾ ਕੇ ਇਹੀ ਕਿਹਾ, ਉਹਨਾਂ ਨੂੰ ਹੋਰ ਅਮਰੀਕਾ 'ਚ ਕੁਛ ਨਹੀਂ ਨਜ਼ਰ ਆਇਆ। ਔਰ ਇਹ ਖਬਰ ਦੀ ਹੈਡਲਾਈਨ ਹੈ ਸਪੋਰਟ ਫਾਰ ਪਾਕਿਸਤਾਨ ਡਵਿੰਡਲਿੰਗ ਇਨ ਯੂਨਾਈਟਿਡ ਸਟੇਟਸ ਸੇਜ਼ ਵਿਜ਼ਿਟਿੰਗ ਇੰਡੀਅਨ MPs। ਕਿ ਜੀ ਅਮਰੀਕਾ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਹਮਾਇਤ ਆ ਉਹ ਘਟ ਰਹੀ ਹੈ। ਪਾਕਿਸਤਾਨ support base in US is fast dwindling as American lawmakers are unhappy over Islamabad's reluctance to take action against some terror groups and its continuance of providing safe havens to them, a group of Indian parliamentarians has said. One thing came across very clearly from across the spectrum, that they are very, very unhappy with Pakistan. They are very concerned about Americans' lives at stake in Afghanistan and kind of promises they have been broken. Bijayant Jay Panda of Biju Janata Dal told reporters. ਹੁਣ ਇਹ ਜਿਹੜਾ 7 ਬੰਦਿਆਂ ਦਾ ਡੈਲੀਗੇਸ਼ਨ ਜਿਸ ਨੂੰ ਇਹ ਲੀਡ ਪਾਂਡਾ ਕਰ ਰਿਹਾ ਸੀ, ਇਹ ਜਿਹੜਾ ਇੰਡੀਅਨ ਚੈਂਬਰ ਆਫ ਕਮਰਸ ਨੇ ਇਹਦੀ ਵਿਜ਼ਿਟ ਨੂੰ ਜਿਹੜਾ ਸਪਾਂਸਰ ਕੀਤਾ ਉਹ ਆਇਆ। ਔਰ ਇਸ ਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਵੀ ਮੈਂਬਰ ਜਿਨ੍ਹਾਂ ਦੇ ਵਿੱਚ ਸਮਾਜਵਾਦੀ ਪਾਰਟੀ, BJP, ਕਾਂਗਰਸ, ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਸੀ। ਔਰ ਉਹਨਾਂ ਨੇ ਕਿਹਾ ਜੀ ਕਿ ਅਮਰੀਕਾ ਬੜਾ ਖੁਸ਼ ਹੈ ਕਿ ਭਾਰਤ ਜਿਹੜਾ ਉਹ ਅਫਗਾਨਿਸਤਾਨ ਦੇ ਵਿੱਚ as a result, Panda said there was great sensitivity and recognition of India's constructive and developmental role in Afghanistan. So ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰਾ ਮਾਹੌਲ ਕਿਉਂਕਿ ਹੁਣ ਇਹ ਅਮਰੀਕਾ ਦੇ ਆਰਬਿਟ 'ਚ ਆ ਵੜੇ ਨੇ ਜੀ, ਔਰ ਅਫਗਾਨਿਸਤਾਨ ਦੇ ਵਿੱਚ ਵੀ ਜਿਹੜਾ ਗੜਬੜ ਦੀ ਲਾਈਨ ਉਸੇ ਤਰ੍ਹਾਂ ਜਾਰੀ ਹੈ। ਪਾਕਿਸਤਾਨ ਦੇ ਵਿੱਚ ਵੀ ਉਹਨੂੰ ਇੰਟਰਨਲੀ ਡਿਸਟਰਬ ਕਰਨ ਦੇ ਲਈ ਕੱਲ ਵੀ ਇੱਕ ਆਤਮਘਾਤੀ ਹਮਲਾ ਜਿਹੜਾ ਉਹ ਖੈਬਰ ਪਖਤੂਨਵਾ ਵਾਲੇ ਇਲਾਕੇ 'ਚ ਇੱਕ ਮਸਜਿਦ ਦੇ ਵਿੱਚ ਔਰ ਅੱਲਾਹੂ ਅਕਬਰ ਕਰਦੇ ਨੇ। ਕਿਹੜਾ ਮੁਸਲਮਾਨ ਹੈ ਜਿਹੜਾ ਅੱਲਾਹੂ ਅਕਬਰ ਕਹਿ ਕੇ ਗੋਡ ਇਜ਼ ਗ੍ਰੇਟ ਉਹ ਮਸਜਿਦ ਦੇ ਉੱਤੇ ਹਮਲਾ ਕਰੇਗਾ? ਸੋ ਇਹ ਜਿਹੜਾ ਸਾਰੀ ਚੱਲ ਰਹੀ ਹੈ ਇਹਨਾਂ ਦੀ ਕੰਸਪੀਰੇਸੀ, ਇਸ ਦਾ ਮਤਲਬ ਹੀ ਪਾਕਿਸਤਾਨ ਨੂੰ ਅਨਸਟੇਬਲ ਕਰਨਾ ਹੈ। ਔਰ ਇਹ ਜਿਹੜਾ ਕਿ ਜੀ 20 ਹੋਰ ਨਿਊਕਲੀਅਰ ਵਾਰਹੈਡ ਬਣ ਰਹੇ ਨੇ ਜਾਂ ਦੂਜੇ, ਇਹ ਕੋਈ ਨਾ ਕੋਈ ਇਹਨਾਂ ਦੀ ਜਿਹੜੀ ਹੈ ਸਾਂਝੀ ਕੋਈ ਸਾਜ਼ਿਸ਼ ਹੋਏਗੀ ਪਾਕਿਸਤਾਨ ਦੇ ਨਿਊਕਲੀਅਰ ਜਿਹੜੀ ਹੈ ਕੈਪੇਬਿਲਿਟੀ ਉਹਨੂੰ ਜਿਹੜਾ ਡੀਫੈਂਗ ਕਰਨ ਦੀ। ਔਰ ਇਹ ਸਾਰਾ ਜਿਹੜਾ ਪਾਰਟ ਹੈ, ਲੇਕਿਨ ਕੁੱਲ ਮਿਲਾ ਕੇ ਇਹ ਜੋ ਵੀ ਕਰ ਰਹੇ ਨੇ ਇਹ ਆਪਣੇ ਲਈ ਵੀ ਟੋਆ ਖੋਦ ਰਹੇ ਨੇ। ਔਰ ਅਸੀਂ ਦੇਖਦੇ ਕਿ ਵੀ ਇਸ ਦੇ ਨਾਲ ਅਲਟੀਮੇਟਲੀ ਜੇ ਪਾਕਿਸਤਾਨ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਨੇ ਔਰ ਉਸ ਸਾਰੇ ਚੋਂ ਜੇ ਕੋਈ ਵੀ ਇਸ ਕਿਸਮ ਦੀ ਰਵਾਇਤੀ ਲੜਾਈ ਦੀ ਸ਼ੁਰੂਆਤ ਦਾ ਕੋਈ ਮੁੱਢ ਵੱਜਦਾ ਹੈ ਤੇ ਉਹ ਐਂਡ ਫਿਰ ਨਿਊਕਲੀਅਰ 'ਚ ਹੋਏਗਾ ਜਿਹੜੀ ਕਿ ਟੋਟਲ ਡਿਸਟਰਕਸ਼ਨ ਹੋਏਗੀ। ਲੇਕਿਨ ਜਦੋਂ ਹੁਣ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆ ਜਾਣ ਤੇ ਫਿਰ ਬਾਂਦਰ ਕੀ ਕਰਦੇ ਨੇ, ਚੜ ਕੇ ਕੋਈ ਇਸ ਸਟੈਂਡ ਤੇ ਬੈਠਾ ਹੈ, ਉਹਦੇ ਤੇ ਬੈਠਾ ਹੈ, ਸਿਰ ਤੇ ਟੋਪੀਆਂ ਪਾਈਆਂ ਹੋਈਆਂ। ਸੋ ਇਹ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆਈਆਂ, ਹੋਰ ਤਾਂ ਅਸੀਂ ਕੀ ਕਹਿ ਸਕਦੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।